अस्सलाम वालेकुम दोस्तों। ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਚਾਹੁੰਦਾ। ਕਹਾਣੀ ਇਹ ਹੈ ਕਿ ਕਿਸ ਤਰ੍ਹਾਂ ਜਿਹੜਾ ਆਪਣੀ ਰਾਏ ਜਿਹੜੀ ਆ ਕਿਸੇ ਕੌਮ ਉਤੇ ਮੁਸੱਲਤ ਕੀਤੀ ਜਾਂਦੀ ਹੈ ਉਹਦੇ ਮੁਤਲਕ। ਇੱਕ ਦਫਾ ਨਾ ਸਾਇੰਸਦਾਨਾਂ ਨੇ ਤਜਰਬੇ ਵਾਸਤੇ ਨਾ ਕੋਈ 6-7 ਬਾਂਦਰ ਜਿਹੜੇ ਨੇ ਉਹ ਇੱਕ ਪਿੰਜਰੇ ਵਿੱਚ ਡੱਕ ਦਿੱਤੇ। ਪਿੰਜਰੇ ਵਿੱਚ ਡੱਕ ਕੇ ਤੇ ਉਹਨਾਂ ਦੇ ਅੱਗੇ 2-3 ਤਰ੍ਹਾਂ ਦੇ ਫਲ ਜਿਹੜੇ ਨੇ ਉਹ ਰੱਖ ਦਿੱਤੇ ਗਏ। ਮਸਲਨ ਕੇਲਾ ਹੋ ਗਿਆ, ਸੇਬ ਹੋ ਗਿਆ ਤੇ ਜਾਂ ਕੋਈ ਇੱਕ ਹੋਰ ਕੋਈ ਮੌਸਮੀ ਫਲ ਲਾ ਲਓ। ਫਲ ਜਿਹੜੇ ਨੇ ਉਹਨਾਂ ਨੇ ਰੱਖ ਦਿੱਤੇ ਅਲੱਗ-ਅਲੱਗ ਸਟੈਪਾਂ ਦੇ ਉੱਤੇ। ਹੁਣ ਬਾਂਦਰਾਂ ਨੇ ਪਹਿਲਾਂ ਸੇਬਾਂ ਨੂੰ ਪੈ ਗਏ, ਉਹ ਖਾਣਾ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਦੂਸਰੇ ਫਲ ਨੂੰ ਪੈ ਗਏ, ਮਾਲਟੇ ਹੋ ਗਏ, ਕਿੰਨੂ ਹੋ ਗਏ। ਕੁਛ ਬਾਂਦਰ ਜਿਹੜੇ ਨੇ ਉਹ ਕੇਲਿਆਂ ਵੱਲ ਨੂੰ ਹੋ ਗਏ। ਜਦੋਂ ਕੇਲਿਆਂ ਵੱਲ ਨੂੰ ਹੋਏ ਤੇ ਇਸ ਪਰ ਸਾਇੰਸਦਾਨਾਂ ਨੇ ਗਰਮ ਪਾਣੀ ਇੱਕ ਰੱਖਿਆ ਸੀ, ਉਹ ਉਹਨਾਂ ਨੇ ਉਦੋਂ ਬਾਂਦਰਾਂ ਦੇ ਉੱਤੇ ਪਾਉਣਾ ਸ਼ੁਰੂ ਕਰ ਦਿੱਤਾ। ਉਹ ਬਾਂਦਰ ਹੁਣ ਸੜਨ ਲੱਗ ਪਏ, ਉਹ ਕੇਲਿਆਂ ਤੋਂ ਪਰਾਂ ਹੋ ਗਏ। ਐਸੇ ਤਰ੍ਹਾਂ ਹੀ ਹੁੰਦਾ ਰਿਹਾ ਕਿ 3-4 ਦਫਾ ਜਦੋਂ ਜਿਹੜਾ ਕੋਈ ਬਾਂਦਰ ਦੂਸਰੇ ਫਲ ਖਾਏ ਉਦੋਂ ਤਾਂ ਉਹਨਾਂ ਨੂੰ ਕੁਛ ਨਹੀਂ ਆਖਿਆ ਜਾਂਦਾ, ਲੇਕਿਨ ਜਦੋਂ ਉਹ ਕੇਲਿਆਂ ਵੱਲ ਹੋਏ ਤੇ ਉਦੋਂ ਉਹਨਾਂ ਦੇ ਉੱਤੇ ਗਰਮ ਪਾਣੀ ਸੁੱਟਿਆ ਜਾਂਦਾ। ਕੋਈ 3-4 ਘੰਟੇ ਬਾਅਦ ਬਾਂਦਰ ਸਮਝ ਗਏ ਕਿ ਕੇਲੇ ਜਿਹੜੇ ਨੇ ਨਾ ਇਹ ਸਾਡੇ ਵਾਸਤੇ ਨਹੀਂ ਹੈਗੇ, ਇਹ ਪਤਾ ਨਹੀਂ ਕਿਹਦੇ ਲਈ ਨੇ, ਜਾਂ ਇਹ ਅਸਾਂ ਨਹੀਂ ਖਾਣੇ। ਉਹ ਹੁਣ ਜਦੋਂ ਉਹਨਾਂ ਨੂੰ ਖਾਣਾ ਰੱਖਿਆ ਜਾਂਦਾ ਸੀ ਪਿੰਜਰਿਆਂ ਦੇ ਵਿੱਚ ਤੇ ਉਹ ਕੇਲਿਆਂ ਤੋਂ ਇਲਾਵਾ ਬਾਕੀ ਸਾਰੇ ਫਲ ਬਾਂਦਰ ਆਪੇ ਹੀ ਖਾਣ ਲੱਗ ਪੈਂਦੇ ਸਨ, ਲੇਕਿਨ ਕੇਲਿਆਂ ਵੱਲ ਕੋਈ ਨਹੀਂ ਸੀ ਹੁੰਦਾ। ਸਾਇੰਸਦਾਨਾਂ ਨੇ ਕੀਤਾ ਕਿ ਇੱਕ ਬਾਂਦਰ ਵਿੱਚੋਂ ਕੱਢ ਕੇ ਉਹਨਾਂ ਦੇ ਵਿੱਚ ਉਹਦੇ ਇੱਕ ਨਵਾਂ ਬਾਂਦਰ ਉਹਦੇ ਪਿੰਜਰੇ 'ਚ ਰੱਖ ਦਿੱਤਾ। ਉਹ ਨਵਾਂ ਬਾਂਦਰ ਜਦੋਂ ਆਇਆ ਤਾਂ ਉਹਨੂੰ ਤਾਂ ਮਾਹੌਲ ਦਾ ਨਹੀਂ ਸੀ ਅੰਦਾਜ਼ਾ ਵੀ ਇੱਥੇ ਕੀ ਚੱਲਦਾ ਪਿਆ। ਉਹਨੇ ਦੂਸਰੇ ਫਲ ਵੀ ਖਾਧੇ ਤੇ ਜਦੋਂ ਕੇਲਿਆਂ ਵੱਲ ਨੂੰ ਹੋਇਆ ਤਾਂ ਉਹਦੇ ਬਾਕੀ ਬਾਂਦਰਾਂ ਨੇ ਜਿਹੜਾ ਨਾ ਉਹਨੂੰ ਫੜ ਕੇ ਤੇ ਪਰਾਂ ਕਰ ਦਿੱਤਾ। ਉਹਨੇ 2-3 ਦਫਾ ਤੇ ਉਹਨੇ ਜ਼ਿੱਦ ਕੀਤੀ, ਲੇਕਿਨ ਜਦੋਂ ਫਿਰ ਉਹ ਗਾਂਹ ਹੋਣ ਲੱਗਾ ਤਾਂ ਉਹਦੇ ਉੱਤੇ ਵੀ ਪਾਣੀ ਪਿਆ ਤਾਂ ਵੀ ਸਮਝ ਗਿਆ ਵੀ ਵਾਕਈ ਵੀ ਇਹ ਨਹੀਂ ਮੇਰੇ ਲਈ ਹੈਗੇ, ਸਾਡੇ ਲਈ ਨਹੀਂ ਹੈਗੇ। ਇਸੇ ਤਰ੍ਹਾਂ ਹੀ ਨਾ